ਤਾਲੀਆਂ ਲਾਇਆ ਕਰ ਉੱਚੀ ਆਵਾਜ਼ ਨਾਲ। ਤਾਲੀਆਂ ਅਗਰਬੱਤੀਆਂ ਲਾਇਆ ਕਰ, ਇਹ ਤਾਂ ਬਰਕਤ ਪੈਂਦੀ ਆ। ਬਾਹਰ ਆਉਂਦੇ ਬਹੁਤੇ ਡਾਕਟਰ ਸਾਹਿਬ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ। ਇਹ ਸਰਦਾਰੇ ਦੀ ਨਰਸ ਹੈਗੀ। ਇਹ ਹਾਂਜੀ ਇਹ ਨਰਸ ਨਹੀਂ ਹੋਏ ਜਲਸਾ ਟੂਰ ਕੰਮ ਵਾਲੀ ਹੈ ਲੋਕਲ। ਦੁੱਖ ਤਾਂ ਮੈਂ ਪਿੱਛੋਂ ਤੋਂ ਲੈ ਲਿਆ ਵਾ ਖਰੀ। ਪੈਨਸਲ ਕਿਧਰ ਬਾਈ ਪੈਨਸਲ ਕਿਧਰ? ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ ਹੀ ਨਹੀਂ, ਤੁਸੀਂ ਆਉਂਦੇ ਚਲੋ ਅਸੀਂ ਤੇਲ ਹੀ ਚੋ ਦਿੰਦੇ। ਤੇਲ ਚੋਣਾ ਨਹੀਂ ਪੁੱਤਰੋ, ਮੇਰੀ ਤਲੀ ਤੇ ਲਾਉਣਾ ਥੋੜਾ ਜਿਹਾ। ਮੈਂ ਤਲੀ ਤੇ ਲਾ ਕੇ ਤੈਨੂੰ ਚੰਡਾ ਮਾਰਨਾ। ਬੇਵਕੂਫ ਹੋ ਗਿਆ, ਪਾਗਲ ਹੋ ਗਿਆ। ਤੇਲ ਤੈਨੂੰ ਪਤਾ ਕਲੀਨਿਕ ਤੋਂ ਕੇਸ ਬਿਲਕੁਲ ਦੂਰ ਰੱਖਣਾ। ਉਹ ਕਿਉਂ ਜੀ? ਉਹ ਰੇਟ ਬਹੁਤ ਵੱਧ ਗਿਆ ਤੇਲ ਦਾ। ਇਹ ਕਲੀਨਿਕ ਦੇ ਅੰਦਰ ਤਾਂ ਲਿਆਉਣਾ ਹੀ ਨਹੀਂ ਤੇਲ। ਲੋਕਾਂ ਨੂੰ ਵੈਸੇ ਸਕੂਨ ਮਿਲਣ ਲੱਗ ਜਾਣਾ ਪੁੱਤਰ। ਜਿਹੜੀ ਐਂਬੂਲੈਂਸ ਆ ਹੁਣ ਪਾਥੀਆਂ ਤੇ ਕਰਦੇ ਹੀ। ਨਾ ਪੁੱਤਰ, ਪੈਨਸਲ ਕਿੱਥੇ ਆ? ਪੈਨਸਲ ਮੈਡੀਸਨ ਦੀ ਬੈਟਿਕ ਐਕਸ਼ਨ ਕਰਨੀ ਆ ਪੁੱਤਰ ਓਏ। ਅਸੀਂ ਜ਼ੁਬਾਨੀ ਮੂੰਹ ਜ਼ੁਬਾਨੀ ਰੱਟਾ ਲਵਾਈਦਾ ਮਰੀਜ਼ ਨੂੰ। ਮਰੀਜ਼ ਜਿੰਨੇ ਵੀ ਨੇ ਨਾ ਹਾਂਜੀ ਸਾਰਿਆਂ ਨੂੰ ਡਬਲ ਇੱਕ ਬੈੱਡ ਤੇ ਨਾ 2 ਜਣਿਆਂ ਨੂੰ ਪਾ ਦੇ। ਇਹ ਨਰਸ ਮੈਂ ਨਾ ਉੱਤੇ ਥੱਲੇ ਰੱਖ ਕੇ 2 ਇਕੱਠੇ ਚੈੱਕ ਕਰਨੇ ਆ। ਮੇਰੇ ਕੋਲ ਟਾਈਮ ਨਹੀਂ ਹੈ ਪੁੱਤਰ, ਮੈਨੂੰ ਜਲਦੀ ਬਹੁਤ ਆ। ਤੁਹਾਡੀ ਜੀ ਟਾਈਮਿੰਗ ਦਾ ਮਸਲਾ ਵਾ ਤੇ ਤੁਸੀਂ ਪਹਿਲੇ ਉਹ ਹੱਲ ਕਰ ਆਉਣਾ ਸੀ। ਤੇਰੀ ਵਜ੍ਹਾ ਨਾਲ ਬਣਿਆ, ਤੇਰੀ ਵਜ੍ਹਾ ਨਾਲ ਬਣਿਆ। ਤੂੰ ਜਿਹੜਾ ਜਜ਼ਬਾਤੀ ਹੋ ਜਾਂਦਾ। ਮੇਰੀ ਵੀ ਟਾਈਮਿੰਗ ਅੱਗੇ ਪਿੱਛੇ ਕੀਤੀ ਪਈ। ਕਾਹਦੇ ਸਪੈਸ਼ਲਿਸਟ ਹੋ ਤੁਸੀਂ? ਡਾਕਟਰ ਸਾਹਿਬ ਮੇਰੀ ਗੱਲ ਸੁਣਾ, ਤੁਸੀਂ ਮਰੀਜ਼ਾਂ ਨੂੰ ਦੋਵਾਂ ਇਕੱਠਿਆਂ ਚੈੱਕ ਕਰਦੇ ਹੋ? ਮੈਂ ਡਬਲ ਚੈੱਕ ਕਰਦਾ ਕਿਉਂਕਿ ਸਿੰਗਲ ਨੂੰ ਉਹਨੇ ਪੈਸੇ ਬਹੁਤ ਬਣੇ ਆ, ਇਸ ਕਰਕੇ 2 ਜਣੇ ਰਲ ਕੇ ਦਿਖਾਉਣ। ਡਾਕਟਰ ਸਾਹਿਬ ਅਸੀਂ ਤਾਂ ਅਗਲੇ ਦਾ ਫਾਇਦਾ ਕੱਢਿਆ, ਮਰੀਜ਼ ਦਾ ਫਾਇਦਾ ਕੱਢਦਾ ਹੈ। ਇਹ ਤੋਂ ਪਰੇ ਨਹੀਂ, ਡਾਕਟਰ ਦੋਵਾਂ ਸਾਈਡਾਂ ਤੋਂ ਵੀ ਚੈੱਕ ਕਰ ਦਿੰਦੇ। ਡਾਕਟਰ ਸਾਹਿਬ ਇੱਧਰ ਆ ਬੈ। ਐਡੀ ਤਿਆਰ ਹੋ ਕੇ ਆਉਣ ਦੀ ਕਿਹੜੀ ਲੋੜ ਆ ਤੈਨੂੰ ਹਸਪਤਾਲ ਦੇ ਵਿੱਚ ਹੈ? ਇਹ ਬਸ ਜੀ ਮਰੀਜ਼ ਦੇ ਬੈੱਡ ਦੀ ਚਾਦਰ ਬਦਲਣੀ ਹੁੰਦੀ, ਉਹਦੇ ਲੱਕ ਦੀ ਬਦਲ ਲੈਂਦੀ ਆ। ਹੈ ਐਡੀ ਤਿਆਰੀ ਕਰਨੀ ਤਿਆਰੀ ਐਡੀ ਕੋਈ ਜ਼ਰੂਰੀ ਨਹੀਂ ਹੁੰਦੀ ਜਿੱਡੀ ਤੂੰ ਕੀਤੀ ਆ। ਡਾਕਟਰ ਸਾਹਿਬ ਅੱਛਾ ਤੂੰ ਮਰੀਜ਼ ਮੈਨੂੰ ਲੱਗਦਾ ਇਥੋਂ ਕਿਤੇ ਲੈ ਜਾਣੇ ਕਿਤੇ ਹੋਰ ਪਾਸੇ, ਮੈਨੂੰ ਲੱਗਦਾ ਉਹ ਬਿਮਾਰ ਬੰਦੇ ਆ, ਉਹ ਤਾਂ ਅੱਗੇ ਹੀ ਇਸ ਕੰਮ ਦੇ ਤਲਾਸ਼ 'ਚ ਹੁੰਦੇ ਆ। ਕਿਉਂਕਿ ਬਿਮਾਰ ਜਦੋਂ ਬੰਦਾ ਹੁੰਦਾ ਉਹਦਾ ਟੈਂਪਰੇਚਰ ਵਧਿਆ ਹੁੰਦਾ, ਜਿਸਮ ਗਰਮ ਹੋਇਆ ਹੁੰਦਾ, ਉਹ ਤਾਂ ਪਰੇ ਰਹਿਣਾ, ਉਹ ਤੋਂ ਫਰਕ ਰੱਖਣਾ ਮਰੀਜ਼ ਤੋਂ। ਕਿਉਂਕਿ ਮਰੀਜ਼ ਨੂੰ ਅਸੀਂ ਕੀ ਕਹਿ ਲੈਣਾ ਹੈ? ਉਹ ਤਾਂ ਮਰੀਜ਼ ਆ ਨਾ, ਉਹ ਤਾਂ ਪਰਚਾ ਸਹੀ ਤਰ੍ਹਾਂ ਹੋਣਾ। ਇਹਦੀ ਡਿਊਟੀ ਵੀ ਉਹ ਪੱਠਿਆਂ ਵਾਲੇ ਵਾਰਡ 'ਚ ਆ ਜੀ। ਉਹਦੇ ਤੁਰਦੀ ਫਿਰਦੀ ਮਰੀਜ਼ਾਂ ਦੇ ਵੇਖ ਕੇ ਪੱਠੇ ਠੀਕ ਹੋਣ ਲੱਗ ਪਏ ਜੀ। ਬਸ ਇਹਨੂੰ ਪੱਠਿਆਂ ਵਾਲੇ ਪਾਸੇ ਜਿੰਨਾ ਮਰਜ਼ੀ ਫਿਰੇ, ਉੱਲੂ ਦੇ ਪੱਠਿਆਂ ਵਾਲੇ ਪਾਸੇ ਨਹੀਂ ਜਾਣ ਦੇਣਾ। ਉਹ ਬਦਤਮੀਜ਼ੀ ਕਰਦੇ ਪੁੱਤਰ ਓਏ। ਡਾਕਟਰ ਸਾਹਿਬ ਮੇਰਾ ਦਿਲ ਬੜਾ ਘਬਰਾਉਂਦਾ ਹੈ। ਬਹੁਤੇ ਬੰਦੇ ਦੇਖ ਕੇ ਘਬਰਾਉਂਦਾ, ਘੱਟ ਬੰਦੇ ਦੇਖ ਕੇ ਘਬਰਾਉਂਦਾ। ਡਾਕਟਰ ਸਾਹਿਬ ਜਦੋਂ ਕੋਈ ਪੈਸੇ ਘੱਟ ਦੇਵੇ ਜੀ, ਉਹ ਤਾਂ ਘਬਰਾਉਣਾ ਚਾਹੀਦਾ ਪੁੱਤਰ। ਮੈਨੂੰ ਪੈਸੇ ਘੱਟ ਕਿਤੇ ਗਿਆ, ਮੇਰਾ ਆਪਣਾ ਘਬਰਾ ਜਾ। ਜਿੰਨੀ ਕਿ ਡਰਾਮੇ ਦੇ ਪੈਸੇ ਮੈਂ 7 ਦਿਨ ਮਿਹਨਤ ਕਰਾਂ, ਮੈਨੂੰ ਘੱਟ ਮਿਲਣ, ਮੇਰਾ ਦਿਲ ਘਬਰਾਉਣਾ ਹੀ ਹੈ। ਇਹ ਹਰ ਬੰਦੇ ਦਾ ਘਬਰਾਉਂਦਾ ਪੁੱਤ। ਐਸ ਹਸਪੀਟਲ 'ਚ ਕਿੰਨੀ ਤਨਖਾਹ ਵਾ ਤੇਰੀ? ਡਾਕਟਰ ਸਾਹਿਬ ਨੂੰ ਦੱਸੋ। ਡਾਕਟਰ ਸਾਹਿਬ ਮੇਰੀ ਇੱਥੇ 50,000 ਤਨਖਾਹ ਹੈ। ਝੂਠੀ ਆ। ਕਿਉਂ? ਜਿਹੜਾ ਫੈਸਲਾਬਾਦ ਦਾ ਰੇਟ ਆ ਉਹ ਦੱਸ। ਰੁਪਈਆ 3500 ਬੰਦੇ 7। ਉਹ ਤੈਨੂੰ ਹਸਪੀਟਲ ਦਾ ਪੁੱਛਣ ਦੇ, ਤੂੰ ਫੀਜਾਂ ਦੇ ਡੇਰੇ ਦਾ ਦੱਸੀ ਜਾਂਦੇ। 8ਵਾਂ ਉਹ ਦਾਵਾ ਜਿਹਦੀ ਬੈਠਕ ਹੁੰਦੀ ਆ। ਅੱਛਾ ਉਹ ਆਪਣੀ ਵਾਰੀ ਲੈ ਕੇ ਰੌਲਾ ਪਾਣਾ, ਕਹਿੰਦਾ ਚੁੱਕੋ ਇੱਥੋਂ ਮੇਰਾ ਆਬਾ ਆ ਗਿਆ ਵਾ। अच्छा बात सुने, ऐसा करें आप परेशान ना हो। डॉक्टर साहब दिल में क्या होता क्या आपके? पता नहीं डॉक्टर साहब इतने घबरा पैंदा ਇੱਥੇ ਹੀ ਮੇਰੇ ਪੈਂਦਾ, ਇੱਥੇ ਹੀ ਮੇਰੇ ਪੈਂਦਾ। ਘਬਰਾ ਪਤਾ ਕਿਉਂ ਪੈਂਦਾ ਵਾ? ਇਹ ਤੂੰ ਆਪਣੇ ਘਬਰਾ ਨੂੰ ਨਾ ਮੇਰੇ ਘਬਰਾ ਦੇ ਉੱਤੇ ਲਾ ਦੇ। ਫਿਰ ਦੇਖੀ ਇਸ ਕੰਜੇ ਨੂੰ ਘਬਰਾ ਪੈ ਜਾਣਾ। ਤੇ ਤੂੰ ਇਹ ਕੁਛ ਸ਼ਾਇਦ ਦੇਖੀ ਨਹੀਂ ਜਾਂਦੀ। अच्छा जी ਤੁਹਾਨੂੰ ਮੈਡੀਸਨ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣਾ ਏਟੀਐਮ ਦੂਸਰੀ ਸਾਈਡ ਤੇ ਕਰ ਲਓ। ਦਬਾਓ ਪੈ ਜਾਂਦਾ। डॉक्टर साहब जी चेक करो ना, ऐसे घबरा पैंदा मेरे। ਇੱਥੇ ਪੈਂਦਾ ਘਬਰਾ ਇੱਥੇ। हां जी ਹਾਲਾਂਕਿ ਇੱਥੋਂ ਦੀ ਪੈਂਦਾ ਨਹੀਂ ਆ, ਇੱਥੇ ਤੱਕ ਆਉਂਦਾ ਵਾ ਜੀ। ਘਬਰਾ ਇੱਧਰ ਪੈਂਦਾ ਉਹ। हां जी ਇੱਕ ਪਾਸੇ ਪੈਂਦਾ ਕਿ ਦੋਵਾਂ ਪਾਸੇ ਪੈਂਦਾ ਘਬਰਾ? डॉक्टर साहब इधर ही ਇੱਕ ਸਾਈਡ ਤੇ ਪੈਂਦਾ ਘਬਰਾ। ਹਾਂਜੀ ਕਾਰ ਸਾਹਿਬ। ਕੋਈ ਨਹੀਂ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਬੈਜੋ ਦੋਸਤੋ, ਬੈਜੋ ਬੜੀ ਦੂਰੋਂ। ਸਿਰਫ 2 ਦਿਨ ਮੈਂ ਫੈਸਲਾਬਾਦ ਬਹਿਣਾ, ਸਿਰਫ ਤੁਹਾਡੀ ਵਜ੍ਹਾ ਨਾਲ। ਕਿਉਂਕਿ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਨੇ। 2 ਦਿਨ ਬਹਿੰਦੇ ਨਹੀਂ ਤੇ ਸ਼ਾਹਕੋਟ ਸੋਹਣਾ ਮੰਜੀਆਂ ਪੀੜੀਆਂ ਦਾ ਕੰਮ ਕਰਦੇ ਆ। ਉੱਥੇ ਮੈਂ ਸੋਹਣੀ ਠਕਾਈ ਕਰਦਾ, ਉਹ ਠਕਾਈ ਵੇਚਦੇ ਮੈਂ ਇੱਥੇ ਆਇਆ। ਮੰਜੀ ਪੀੜੀ ਮੈਂ ਜਿੱਦਾਂ ਦੀ ਠੋਕ ਦੇਣਾ ਪੁੱਤਰ, ਤੁਹਾਡੀ ਮੈਂ ਮੰਜੀ ਠੋਕ ਦੇਵਾਂ। ਤੁਸੀਂ ਸਾਰੀ ਜ਼ਿੰਦਗੀ ਮੰਜੀ ਹੈ ਮੇਰੇ ਕੋਲ ਹੀ ਡਾਊਨ। ਇਧਰੋਂ ਟਿੱਡੀ ਹੋਵੇ, ਉਧਰੋਂ ਮੈਂ ਠੋਕ ਦੇ। ਮੈਂ ਤਾਂ ਐਡੀ ਸੋਹਣੀ ਠਕਾਈ ਕਰਦਾ ਪੁੱਤਰ। ਦਿਲ ਕਿਤੋਂ ਘਬਰਾਉਂਦਾ। डॉक्टर साहब इथों घबराਉਂਦਾ ਤੇ ਅੱਗ ਲੱਗ ਜਾਂਦੀ ਏ। ਅੱਗ ਲੱਗਦੀ ਹੈ ਪੁੱਤਰ ਓਏ ਜਦੋਂ ਦਿਲ ਘਬਰਾਉਂਦਾ। ਇਹਦੇ ਨਾਲ ਕੋਈ ਸੌਂਦਾ ਤੇ ਕਿਹੜੇ ਟਾਈਮ ਨਾ ਹੁੰਦਾ? ਪੈਸੇ ਵੀ ਪਟਾਉਂਦਾ ਤੂੰ ਤਾਂ ਤੇ ਏਦਾਂ ਕਰੇ। ਮੁਖਤਬਾਰੀ ਲਾਉਂਦਾ। ਉਹ ਤਾਂ ਨਹੀਂ ਹੋਣਾ ਸਾਰੀ ਰਾਤ ਸੌਂਦਾ। ਚਲੋ ਕੁਛ ਤੇ ਬਣਾਉਂਦਾ। ਤੁਹਾਡੀ ਇਧਰਲੀ ਸਾਈਡ ਤੇ ਅੱਗ ਲੱਗਦੀ ਆ। हाँ जी ਐ ਫੜ ਉੱਥੇ ਰੱਖ ਜਿੱਥੇ ਤੇਰੇ ਦਰਦ ਘਬਰਾ ਜਾ ਪੈਂਦਾ। ਦੁੱਖ ਲੱਗਾ। ਓਹੋ ਜੇ ਪੈਨਸਲ ਹੁੰਦੀ ਤਾਂ ਮੈਂ ਤੈਨੂੰ ਅੱਲਾ ਦੀ ਕਸਮ ਦਵਾਈ ਲਿਖ ਦੇਣੀ।
ਹੁਣ ਪੈਨਸਲ ਹੀ ਨਹੀਂ, ਮੈਂ ਕਿੱਦਾਂ ਲਿਖ ਦਵਾਂ? ਪੈਨਸਲ ਲਿਆ ਕੇ ਪੈਨਸਲ ਦਿਓ। ਫੜ ਲਾ ਕਿਤੇ, ਇੱਥੇ ਹਸਪੀਟਲ ਦਾ ਇੱਕ ਦਾ ਕਮਰਾ ਘੱਟ ਬਣਾ ਲੈਂਦਾ, ਕੋਈ 12 ਪੈਨਸਲਾਂ ਦਾ ਰੱਖ ਲੈਂਦਾ ਇੱਥੇ। ਤੁਹਾਨੂੰ ਨਹੀਂ ਪਤਾ ਪੈਨਸਲ ਨਹੀਂ ਹੈਗੀ। हाँ ਤੁਸੀਂ ਨਾ ਮੋਬਾਈਲ ਨੰਬਰ ਦੇ ਦਿਆ ਕਰੋ ਤੇ ਆਪ ਹੀ ਉੱਥੇ ਮੈਡੀਕਲ ਸਟੋਰ ਵਾਲੇ ਨਾਲ ਗੱਲ करा दे। अच्छा, मैं आपको मेडिसिन लिख के दे रहा हूँ। जी डॉक्टर साहब। आप जब ये मेडिसिन लेने जाए ना, आपको दिल कहाँ पे घबराता है, ज्यादा घबराता है? ਇੱਥੇ ਘਬਰਾਹਟ ਹੈ। 24 ਘੰਟੇ ਚ ਕਿਹੜੇ ਟਾਈਮ ਘਬਰਾਉਂਦਾ ਜ਼ਿਆਦਾ? ਡਾਕਟਰ ਸਾਹਿਬ 24 ਘੰਟੇ ਘਬਰਾਹਟ 24 ਘੰਟੇ ਚ ਘਬਰਾਈ ਹਾਂਜੀ। ਜਾਂਦਾ, ਤੇਰਾ ਦਿਲ ਬਦਲਣ ਨਾਲ ਹੋਇਆ ਪਿਆ। ਇਹਨੂੰ ਨਾ ਕੈਪਸੂਲ ਸਰੋਂ ਦੇ ਤੇਲ ਨਾਲ ਲਿਖ ਕੇ ਦਿਓ। ਨਾ ਨਾ ਪੁੱਤਰ, ਉਹ ਤਾਂ ਮੈਂ ਦਵਾਈ ਤੈਨੂੰ ਦਿੱਤੀ। ਤੇਰਾ ਆਪਣੀ ਤੇਰੀ ਪ੍ਰੋਬਲਮ, ਉਹਦੀ ਆਪਣੀ ਪ੍ਰੋਬਲਮ ਆ। ਇਹ ਸਰੋਂ ਦਾ ਤੇਲ ਨਾਲ ਤੈਨੂੰ ਕੈਪਸੂਲ ਚੜਨਾ ਪੁੱਤਰ ਓਏ। ਇਹ ਸੌਣ ਭਾਦੋਂ ਦਾ ਮਹੀਨਾ ਹੈ, ਜਦੋਂ ਤੇਲ ਲਾਓ ਭਾਵੇਂ ਨਾ ਲਾਓ, ਕੈਪਸੂਲ ਚੜ ਜਾਂਦਾ। डॉक्टर साहब। आपको मैं मेडिसिन लिख के दे रहा हूँ, जी डॉक्टर तो साहब। आपने मेडिसिन ले लेंगी ना? जी डॉक्टर साहब। लेनी है मेडिसिन मैं आपको। ओके डॉक्टर लेनी है। बता रहा हूँ, देखो। ओके डॉक्टर साहब। ये मैं आपको मेडिसिन लिख रहा हूँ, जी ਕਿਉਂਕਿ ਸਾਰਾ ਇਹ ਤੁਸੀਂ ਜਦੋਂ ਦਵਾਈ ਲੈਣ ਜਾਓ ਨਾ, जी ਤੇ ਨਾਲ ਮੈਂ ਤੁਹਾਨੂੰ ਆਪਣੀਆਂ ਵੀ 2 ਗੋਲੀਆਂ ਲੈ ਕੇ ਦੇਤੀਆਂ, ਇਹ ਵੀ ਫੜੀ ਲੈ ਆਓ। ਕੈਪਸੂਲ ਗੋਲੀਆਂ ਆ ਕਿਹੜਾ ਤੇਰੀ ਮਾਂ ਵਾਲਾ ਮੈਡੀਕਲ ਸਟੋਰ ਜਿੱਥੋਂ ਮਿਲੇਗੀ? ਤੈਨੂੰ ਸਮਝ ਆ ਜਾਵੇ ਤੇ ਕੰਜਰਾ ਮੇਰਾ ਨੁਕਸਾ ਚੋਰੀ ਹੋ ਜਾਵੇ ਬਾਹਰ। ਇਹ ਤੈਨੂੰ ਨਹੀਂ ਪੁੱਤ, ਇਹ ਉੱਥੇ ਜਾ ਕੇ ਸਮਝ ਆਉਣੀ ਕੀ ਹੈ। डॉक्टर साहब मैंने अग भी बड़ी लगती है। ਤੈਨੂੰ ਅੱਗ ਲੱਗਦੀ ਆ? हाँ जी। ਇਸਰ ਕੋਲ ਦਾ ਛਿਲਕਾ ਲਾ ਕੇ ਨਾ ਉਹਦੇ ਉੱਤੇ ਕੱਛੇ ਦੇ ਉਹ ਪਾਇਆ ਕਰ, ਉਹ ਲਵੇਦੇ ਵਾਸਤੇ। ਨਾ ਨਾ, ਇਹਦੀ ਗੱਲ ਨਾ ਮੰਨਣਾ ਤੁਸੀਂ। जी डॉक्टर साहब। ਇਹਨੇ ਇਸ ਤਰ੍ਹਾਂ ਹੀ ਆਪਣੀ ਸੱਸ ਠੰਡੀ ਕਰ ਲਈ ਇਹਨੇ। ਉਹ ਇੰਨੀ ਠੰਡੀ ਕਰ ਲਈ ਆ, ਮਾੜਾ ਜਿਹਾ ਵੀ ਪੱਖਾ ਚੱਲੇ ਜੰਮ ਜਾਂਦੀ ਹੈ। ਹਾਂਜੀ, ਉਹ ਕਹਿੰਦੀ ਮੇਰੇ ਜੰਮਦਾ ਕੁਛ ਨਹੀਂ, ਮੈਂ ਤਾਂ ਮੈਂ ਕਿਹਾ ਚਲੋ। ਹੁਣ ਮਾੜਾ ਮਾੜਾ ਗਰਮ ਪਾਣੀ ਪਾ ਕੇ ਤੇ ਸੱਸ ਮਾੜੀ ਜਿਹੀ ਰਵਾਂ ਕਰੀ ਦੀਆਂ। डॉक्टर साहब। हाँ। मैंने चेक करो ना। ਮੈਂ ਹੁਣ ਤੈਨੂੰ ਕੀ ਚੈੱਕ ਕਰਾਂ? ਇਹਦਾ ਪ੍ਰੈਸ਼ਰ ਕਰਕੇ ਨਾ, ਇਹਦਾ ਪ੍ਰੈਸ਼ਰ ਕਰਕੇ ਇਹਦੀ ਇਹ ਸਾਈਡ ਹੀ ਲਾ ਦਿਓ, ਤਾਂ ਕਿ ਇਹਦੀ ਵਜ੍ਹਾ ਤੋਂ ਤੱਤੀ ਠੰਡੀ ਹੁੰਦੀ ਹੈ। ਹਾਂ ਯਾਰ, ਇਹਦੀ ਵਜ੍ਹਾ ਨਾਲ ਤੇ ਰੌਣਕ ਉਹ ਹੀ ਲੈ ਗਈ ਤੇ ਫੇਰ ਕੀ ਫਾਇਦਾ? ਉਹਦੇ ਚ ਤੇ ਸਾਡੇ ਚ ਫਰਕ ਹੀ ਰਹਿ ਜਾਣਾ ਪੁੱਤਰ। ਹੈ ਸਾਡੇ ਚ ਵੀ ਮਾੜਾ ਜਿਹਾ ਵਾ, ਮੋਬਾਈਲ ਦਾ ਹੀ ਫਰਕ ਆ, ਹੋਰ ਕੁਝ डॉक्टर साहब मैंने एक और मसला है। डॉक्टर साहब मैंने साह बड़ा चढ़ता है। ਇਹਦਾ ਮਤਲਬ ਡਾਕਟਰ ਕੋਲ ਬੈਠਾ ਹੋਵੇ ਤਾਂ ਮਸਲੇ ਵੱਧਦੇ ਰਹਿੰਦੇ। ਆਹ ਦਵਾਈ ਤੈਨੂੰ ਮੈਂ ਜਿਹੜੀ ਲਿਖ ਕੇ ਦਿੱਤੀ ਹੈ ਨਾ, ਇਹਨੂੰ ਚੁੱਪ ਕਰਕੇ ਖਾ ਲਾ ਪਹਿਲੇ। ਠੀਕ ਹੈ ਜੇ ਤਾਂ ਡਾਕਟਰ। ਤੈਨੂੰ ਆਰਾਮ ਆ ਗਿਆ ਤਾਂ ਠੀਕ ਹੈ, ਜੇ ਨਾ ਆਇਆ ਤਾਂ ਵਾਪਸ ਆਉਣਾ ਤੂੰ ਦੁਬਾਰਾ ਮੇਰੇ ਕੋਲ। ठीक है डॉक्टर ਹਾਂ, साहब। ਜੇ ਨਹੀਂ ਤੈਨੂੰ ਫੇਰ ਵੀ ਤੈਨੂੰ ਯਕੀਨ ਮੇਰੇ ਤੇ ਆਉਣ ਡਿਆ, ਜੀ ਡਾਕਟਰ। ਆ ਪੈਨਸਲ ਤੇ ਰਜਿਸਟਰ ਲਾਈ, ਆਪ ਹੀ ਲਿਖ ਲਿਖ ਲਈ ਜਾਈ। ਇਹ ਦਵਾਈ ਜਿਹੜੀ ਹੈ ਨਾ, जी ਉਹ 4 ਕਰੀਮਾਂ ਦੇ ਵਿੱਚ ਹੀ ਘੋਲ ਕੇ ਤੁਸੀਂ ਮੂੰਹ ਤੇ ਲਾ ਲਿਆ ਕਰਦੀ ਹੈ। ਜਦ ਬਿਲਕੁਲ ਆਰਾਮ ਆ ਜਾਏ। ओके डॉक्टर साहब। ਡਾਕਟਰ ਆਪਣੀ ਮੈਨੂੰ ਇਸ਼ਾਰਾ ਕਰਕੇ ਗਈ, ਮੈਨੂੰ ਇਸ਼ਾਰਾ ਕਰਕੇ ਗਈ ਹੈ। ਡਾਕਟਰ ਮੈਨੂੰ ਇਸ਼ਾਰਾ ਆਪਣੀ ਕੀਤਾ, ਉਹਨੇ ਮੇਰੇ ਹੱਥ ਲਾਇਆ ਸਿਰ ਤੇ। ਆਪਣੀ ਵੀ ਦਵਾਈ ਲੈ ਡਾਕਟਰ, ਕੋਈ ਚੰਗਾ ਜਿਹਾ ਸ਼ੁਕਰ ਕਰਨਾ ਆ ਤੇ ਲੋ ਪੜੇ ਲਿਖੇ ਡਾਕਟਰ ਸਾਹਿਬ ਆਏ ਨੇ ਜੀ। ਡਾਕਟਰ ਸਾਹਿਬ ਮੇਰੇ ਬੱਚੇ ਨਾਲ ਬਹੁਤ ਜ਼ਿਆਦਤੀ ਹੋ ਗਈ ਹੈ। ਚੁੱਪ ਕਰਕੇ ਪਰਚਾ ਕਰਾ ਦਵਾਈ ਨਾਲ। ਇਹ ਸ਼ੁਭਾਨ ਨਹੀਂ ਹੈ। ਪੈਸੇ ਕਮਾ ਮਾਮਾ, ਪੈਸੇ ਕਮਾ, ਹੋਰ ਤੈਨੂੰ ਕੀ ਚਾਹੀਦਾ? ਇੱਥੇ ਤਾਂ ਰੇਟ ਤੇਰਾ ਸਹੀ ਲੱਗ ਜਾ। ਇਹ ਸ਼ੁਭਾਨ ਕੇ ਲੈ ਜਾ ਜਰਾ। ਹਾਂ ਉਹਦੇ ਨਾਲ ਅੰਨੇਵਾਹ ਜ਼ਿਆਦਤੀ ਹੋਈ ਹੈ ਸਰ। ਬਾਜੀ ਜਿਹੜਾ ਜ਼ਿਆਦਤੀ ਕਰਦਾ ਉਹਨੇ ਵਾਹੀ ਕਰਦਾ ਹੈ। ਜੇ ਉਹ ਬੰਦਾ ਸਹੀ ਹੋਵੇ ਤੇ ਜ਼ਿਆਦਤੀ ਕਰੇ। ਕੀ ਹੋਇਆ? ਚਾਹ ਪਿਲਾਵੇ ਤੂੰ ਕਹਿ। ਇਧਰ ਆਓ ਬੇਟਾ, ਇਧਰ आओ, क्या बात है, ਡਾਕਟਰ क्या बात? ਸਾਹਿਬ ਇਹ ਬੱਚੇ ਨੂੰ ਮੁੱਦ ਲੈ ਕੇ ਫਿਰ ਦਵਾਈ ਦੇ ਦਿਓ। ओह माय गॉड, क्या हुआ, क्या बेटा, क्या हुआ, क्या है? डॉक्टर साहब दर्द बड़ी हुंदी है। घर जा पुत्र, घर जा। ਆ ਸੀਰੀਆ ਬੱਚੇ ਤੇ ਦਰਦ ਕਿਹੜੀ ਗੱਲੋਂ ਹੁੰਦਾ ਹੀ ਨਹੀਂ। ਉਹ ਡਾਕਟਰ ਛੋਲੇ ਦੇ ਕੇ ਹੋਇਆ ਵਾ, ਤੈਨੂੰ ਉਹਦੇ ਹੁੰਦਿਆਂ ਦਰਦ ਹੁੰਦਾ ਹੀ। ਖੋਤੀ ਰਿਹਾ ਬੱਚੇ ਆ। ਪੁੱਤਰ ਕੋਈ ਗੱਲ ਨਹੀਂ, ਤੇਰੇ ਦਰਦ ਹੋਣੀ ਆ, ਕਿਉਂਕਿ ਤੇਰੀ ਹਰ ਸ਼ੈ ਲਾਗੇ ਪਈ ਹੈ। ਆ ਤੇਰਾ ਕੂਣੀ ਦਾ ਜੋੜ, ਆ ਤੇਰਾ ਹੱਥ, ਸਾਡਾ ਆ ਕੂਣੀ ਆ, ਆ ਹੱਥ ਆ ਜਾ। ਤੇਰੀ ਹਰ ਸ਼ੈ ਲਾਗੇ, ਇਸ ਕਰਕੇ ਤੇਰੇ ਦਰਦ ਹੋਣੀ ਆ ਪੁੱਤਰ। ਤੇਰੇ ਅੰਦਰ ਨਾ ਤੇਰੀ ਹਰ ਸ਼ੈ ਫਸੀ ਪਈ ਹੈ, ਇਹ ਖੋਲਣੀ ਪੈਣੀ ਆ ਪੁੱਤਰ। ਤੈਨੂੰ ਜੱਕ ਲੱਗਣਾ, ਤੈਨੂੰ ਜੱਕ ਲੱਗਣਾ, ਤੈਨੂੰ ਜੱਕ ਲੱਗਣਾ। ਔਰ ਤੂੰ ਇਦਾਂ ਦਾ ਸਹੀ ਹੋ ਜਾਣਾ ਮੇਰੇ ਬੱਚੇ। ਔਰ ਤੂੰ ਇਦਾਂ ਦਾ ਸਹੀ ਹੋ ਜਾਏਗਾ ਪੁੱਤਰ। ਤੇਰਾ ਕੱਦ ਵਧੇਗਾ, ਤੇਰੇ ਅੰਦਰ ਠਕਾਈ ਹੋਣੀ, ਥੋੜੀ ਜਿਹੀ ਠਕਾਈ। ਤੈਨੂੰ ਨਹੀਂ ਪਤਾ ਡਾਕਟਰ ਮੰਜੀ ਪੀੜੀ ਸਪੈਸ਼ਲਿਸਟ ਆ। मैं दवाई लेन आया, भरा नहीं आया। ਆ ਜਾ ਉਧਰ ਆ, ਉਧਰ ਆ, ਉਧਰ ਆ। ਤੁਸੀਂ ਇਹਦੇ ਵਾਲੇ ਸਾਹਿਬ ਹੋ? ਹਾਂ ਹਾਂ ਜੀ, ਇੱਕ ਬੱਚਾ ਮੇਰਾ ਇਹ ਏਡੀ ਕਾਲੀ ਕਾਦੀ ਸੀ ਤੂੰ, ਜਾਣੇ ਪਾਉਣੇ ਨਿਆਣੇ ਜੰਮੀ ਜਾਂਦੇ। ਪੂਰਾ ਟਾਈਮ ਦੇਈਦਾ ਹੁੰਦਾ, ਪੂਰਾ ਟਾਈਮ ਦੇਈਦਾ ਹੁੰਦਾ ਬੱਚੇ ਨੂੰ, ਵਧਣ ਫੁੱਲਣ ਦਾ ਟਾਈਮ ਦੇਈਦਾ ਹੁੰਦਾ। ਤੁਹਾਡੀਆਂ ਕਾਹਲੀਆਂ ਦੇਖ ਬੱਚਾ ਆਉਣਾ ਪਾਉਣਾ ਖੜਾ। ਉਹ ਡਾਕਟਰ ਸਾਹਿਬ ਬਸ ਬੱਚੇ ਨਾਲ ਜ਼ਿਆਦਤੀ ਹੋਈ, ਉਹ ਸਕਰੀਨ ਵਾਲਾ ਗੋਲਾ ਖਾ ਬੈਠਾ। ਅੱਛਾ, ਸਕਰੀਨ ਵਾਲਾ ਗੋਲਾ ਖਾਦਾ, ਗੋਲਾ ਜੀ, ਜੀ, ਖਾਦਾ। ਜੀ, ਜੀ। ਇਹ ਗੋਲਾ ਚੂਸਿਆ ਵਾ ਕਿ ਖਾਦਾ ਵਾ? ਨਹੀਂ ਨਹੀਂ, ਪਹਿਲੇ ਗੋਲਾ ਸਕਰੀਨ ਤੇ ਵੇਖਿਆ ਵਾ ਕਿ ਚੂਸਦੇ ਕਿੱਦਾਂ ਵਾ, ਉਹੀ ਸਕਰੀਨ ਵਾਲਾ ਇਹਨੇ ਚੂਸ ਲਿਆ। ਅੱਛਾ, ਉਹ ਸਕਰੀਨ ਵਾਲਾ ਚੂਸਿਆ ਨੇ। ਹਾਂਜੀ ਹਾਂਜੀ ਤੈਨੂੰ ਕਰੰਟ ਨਹੀਂ ਪਿਆ? ਇਹਨੂੰ ਕਰੰਟ ਨਹੀਂ ਪਿਆ?
ਇਹਨੂੰ ਸਕਰੀਨ ਨਾਲ ਨਾ ਚਸਾਇਆ ਕਰੋ ਮਾਂ ਬੈਟਰੀ ਪਾਟ ਗਈ ਮੂੰਹ 'ਚ ਫਿਰ ਕੌਣ ਜ਼ਿੰਮੇਦਾਰ ਛੋਟਾ ਨਹੀਂ ਪੈਸੇ ਲੈਣ ਤੇਰੇ ਹੁਣ ਦਰਦ ਹੋਈ ਖਾ ਰਹੇ ਸਾਡੇ ਡਾਕਟਰ ਤੇ ਸ਼ੱਕ ਪਾਉਂਦੇ ਆ ਕਹਾਂ पे दर्द कहाँ पे होती है ਇੱਥੇ ਵੱਟ ਕਰਦਾ ਬੜਾ ਪੈੜਾ ਏ ਵੱਟ ਫਿਰਦਾ ਵਾ ਇੱਕ ਵਾਰ ਇਹਨੂੰ ਫਿਰ ਲੈਣ ਦੇ ਫਿਰ ਲੈਣ ਦੇ ਡਾਕਟਰ ਸਾਹਿਬ ਪੂਰਾ ਫਿਰ ਲੈਣ ਦੇ ਪੂਰਾ ਫਿਰ ਲੈਣ ਮਰੀਜ਼ ਦੀ ਨਾ ਤਲਾਸ਼ੀ ਲਵੋ ਦਰਦ ਹੈ ਕਿਤੇ ਦੇ ਮੈਂ ਪੁੱਤੋ ਅੰਦਰੋਂ ਪੀੜੀ ਲੈ ਕੇ ਆ ਇਹਨੂੰ ਪਾ ਕੇ ਉੱਤੇ ਚੈੱਕ ਕਰੀਏ ਬੇਟੇ ਸਬਰ ਕਰ ਇਸੇ ਬਹਾਨੇ ਤੇਰਾ ਕੱਦ ਵੱਧ ਜਾਏਗਾ ਆਹੋ ਬੇਟਾ ਮੈਨੂੰ ਇਹ ਦੱਸ ਵੀ ਦਰਦ ਹੁੰਦੀ ਕਿੱਥੇ ਆ ਇਹ ਡਾਕਟਰਾਂ ਨੇ ਕੱਦ ਕਿਹਦਾ ਵਧਾਣਾ ਵਾ ਹੈ ਪਾਗਲ ਇਹ ਤੂੰ ਚੁੱਕ ਲਿਆ ਇਹਨੂੰ ਚੁੱਕ ਲਿਆ ਉਧਰੋਂ ਪੁੱਤਰ ਇੱਕ ਛੁਰੀ ਲੈ ਕੇ ਆ ਹਾਂ ਮੈਂ ਨਾ ਅੰਦਰ ਦੇਖਣਾ ਵੀ ਦਰਦ ਕਿੱਥੇ ਹੁੰਦੀ ਹੈ ਡਾਕਟਰ ਸਾਹਿਬ ਮੇਰਾ ਇਕਲੌਤਾ ਬੱਚਾ ਅਕਲੌਤਾ ਬੱਚਾ ਪੁੱਤਰ ਇਹ ਫਿਰ ਤੂੰ ਸਾਡੇ ਕੋਲ ਕਿਉਂ ਲੈ ਕੇ ਆਇਆ ਪੁੱਤਰ ਸਾਡੇ ਕੋਲ ਤਾਂ ਜਿਹੜਾ ਆਇਆ ਸੀ ਕੱਟ ਵੱਢ ਦਿੱਤਾ ਵਾ ਖਲੋਤਾ ਬੱਚਾ ਕੋ ਖਲੋਤਾ ਲੈ ਵਾਲਾ ਬੈਠਾ ਲੈ ਅੱਛਾ ਦਰਦ ਕਹਾਂ ਹੁੰਦੀ ਹੈ ਇੱਥੇ ਡਾਕਟਰ ਇੱਥੇ ਹੁੰਦੀ ਆ ਇਹਨੂੰ ਕਿਸੇ ਹੋਰ ਡਾਕਟਰ ਕੋਲ ਲੈ ਜਾਓ ਕਿਉਂਕਿ ਇੰਨੇ ਏਰੀਆ ਦਾ ਮੈਂ ਇਲਾਜ ਨਹੀਂ ਕਰਦਾ ਇਹ ਸੱਤੂ ਪੀ ਕੇ ਕੁੱਟੀ ਪੀ ਗਈ ਲਓ ਸਾਰਾ ਕੁਝ ਤਾਂ ਘਰੋਂ ਪੀ ਕੇ ਆਏ ਆ ਸਾਡੇ ਤੋਂ ਕੀ ਪੀਣਾ ਤੁਸੀਂ ਦੇਖੇ ਮੁੱਤਰਮਾ ਇਹਦੇ ਮੂੰਹ ਤੇ ਤੇ ਜਗ੍ਹਾ ਹੀ ਬਣੀ ਆ ਮੂਤਰਮਾਂ ਵਾਲੀ ਇਹ ਅਮਰੂਦ ਹੈ ਜੀ ਹਾਂਜੀ ਇਹ ਪੇੜੇ ਬਾਗਾਂ ਦੇ ਮਰੂਦ ਨੇ मरूद ਇਹਨੂੰ ਮਰੂ ਦੇ ਖਾਸ ਰੱਖਣਾ ਤੁਸੀਂ आप ऐसे करते थे डिस्प्लिन में ले आते ਡਾਕਟਰ ਸਾਹਿਬ ਚੈੱਕ ਕਰੋ ਥੋੜੀ ਥੋੜੀ ਯਾਦ ਆਸ਼ਨਾ ਦੀ ਘਟ ਗਈ ਹੈ ਉਸ ਹਸਪੀਟਲ ਦੀ ਭੈਣ ਕੱਢਾਂ ਜਿੱਥੇ ਤੁਸੀਂ ਡਾਕਟਰ ਹੋ लेकिन भैया ना ऊपर डॉक्टर है ਡਾਕਟਰ ਸਾਹਿਬ ਮੈਨੂੰ ਵੀ ਸੱਟਾਂ ਲੱਗੀਆਂ ਚੈੱਕ ਕਰੋ पहले आप चेक करवाएंगे ਹਾਂਜੀ ਝਾੜੀਆਂ ਸੱਟਾਂ ਨਾ ਦੁਕਾਨਾਂ बात पता क्या है मेरी बात पूर्ण नहीं कर रहे ਜਾਨ हाँ ਆ ਮੈਨੂੰ ਵੀ ਦੇਖਣਾ ਦਾ नहीं कोई बात नहीं ਅੱਜ ਛੱਡੋ ਸਹੀ ਦੇਖੋ ਜਰਾ ਗਰਮੀ ਜੀ ਹੋਈ ਆ आप क्या करें ਤੁਸੀਂ ਕਰੋ ਤੁਹਾਡੇ ਮੂੰਹ 'ਚ ਜ਼ੈਕਾ ਹੋਣਾ ਹੈ मैं पहला टेस्ट खत्म नहीं करना चाहता ਉਹ ਫਿਰ ਦੁਬਾਰਾ ਪੀਓ ਜਾਂਦੇ आप ऐसे करें जरा सोच लें ਮਾੜੇ ਮੋਟੇ ਮਰੀਜ਼ ਦਾ ਤਾਂ ਤੁਸੀਂ ਪੈਰ ਖਾ ਜਾਂਦੇ ਹੋਵੋਗੇ ਡਾਕਟਰ ਸਾਹਿਬ और देवा औरतों को पैसे कौन आ रहे हैं ਉਹ ਜ਼ਖਮਾਂ ਦੀਆਂ ਪੱਟੀਆਂ ਲਾ ਕੇ ਸਰਾਣਾ ਬਣਾਉਣ ਵਾਲੇ ਆ और थर्मोस च कड़ी पाई होंगी यार ਓਏ ਬੋਤਲ ਦੇ ਭੱਲੇ ਪਾਏ ਹੁੰਦੇ ਆ जी जरा सोच लें ਸੂਸ ਸੂਸ एक और ले ਸੂਸ आप आखिरी ले देखे भी आपका छोटा बड़ा लंबा चौड़ा है ਲੰਮਾ ਚੌੜਾ ਕਿੱਥੇ ਆ ਭੈਣ ਨਾਰਮਲ ਜਿਹਾ ਹੀ ਆ ਲੰਮਾ ਚੌੜਾ ਹੁੰਦਾ ਤੇ ਇਹਨੂੰ ਦੰਦਲ ਨਾ ਪਈ ਹੁੰਦੀ ਭਾਈ ਉਹਨਾਂ ਵਾਲੀ ਖੁਸ਼ ਪਿੰਡ ਹੀ ਆ ਤੁਹਾਨੂੰ ਪਤਾ ਹੀ ਨਹੀਂ उन्होंने बहनी के अंदर तो नहीं बहनी है ਅੱਛਾ ਜੀ हाँ जी उन्होंने कहेंगे ਬੜੀ ਗੱਲ ਆ ਡਾਕਟਰ ਸਾਹਿਬ जी ਜਿਵੇਂ ਦਾ ਤੁਹਾਡਾ ਮੂੰਹ ਹੈ ਨਾ ਉਵੇਂ ਦਾ ਇਹਨਾਂ ਕੋ ਸੋਦਾ ਹੈ ਉਹ ਐਕਸੀਡੈਂਟ ਤੋਂ ਬਾਅਦ ਇਦਾਂ ਦਾ ਹੋਇਆ ਜੀ ਸੱਟ ਲੱਗੀ ਨਾ ਮਿੱਧਿਆ ਗਿਆ ਚਿੱਪੜ ਜੀ ਬਣ ਗਈ कहें आप ऐसे करें और आप कुछ ऐसा करें मैं ठीक हो जाऊँ मेरा ठीक हो बड़ा थोड़ा नाल तो तुम बैटरी चार्ज ही करी जा रहे ਓਕੇ हाँ जी ਐਸਾ ਉਹਨਾਂ ਨੂੰ ਨਾ ਛੇੜੋ क्यों ਤੁਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ क्यों ਅੱਜ ਇਹੋ ਜਿਹੇ ਤੁਹਾਡੇ ਉਤਲੇ ਬੋਲਾਂ ਨਾ हाँ जी ਉਹਨਾਂ ਦੀ ਦੇਨ ਚ ਵੀ ਨਹੀਂ ਕਿ ਇਹੋ ਜਿਹੇ ਬੱਚੇ ਹੋਣੇ ਚਾਹੀਦੇ ਇਹ ਤਾਂ ਤੁਹਾਡੇ ਵਾਲਦ ਸਾਹਿਬ ਦਾ ਹੌਸਲਾ 9ਵੇਂ ਮਹੀਨੇ ਵੀ ਨਹੀਂ ਹਟਿਆ ਇਹ ਡਾਕਟਰ ਸਾਹਿਬ ਇੱਕ ਗੱਲ ਕਰਾਂ ਗੁੱਸਾ ਤਾਂ ਨਹੀਂ ਕਰਾਂ नहीं नहीं आप बताएं ਤੁਹਾਡੇ ਕੋਲੋਂ ਸ਼ਫਾ ਜਿਹੜੀ ਆ ਉਹ ਕਿੰਨੀ ਕੁ ਦੂਰ ਆ ਜਿੰਨੀ ਦੂਰ ਐਸ ਬਾਤ ਤੋਂ ਆ ਬਾਤ ਆ। देखिए भाईजान आप ऐसे करेंगे हम आपका चुकअप नहीं करेंगे क्या करेंगे फिर आप चुकअप करेंगे ये कितने हैं ये तो आपके हैं ये कितनी फिंगर है ये 1 2 3 फिंगर है जी ये देखो 3 है फिंगर ये हाँ देख इनकी मुकम्मल याददाश्त नहीं अभी गई हाँ। आप कौन सी मुल्की में रहते हैं मैं मुल्की में रहते हैं मैं मुल्क गुलामाबाद च रहना हूँ कौन से मुल्की में रहते हैं मुल्क 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 मैं अपने सोने पाकिस्तान च रहना जी मैं सारी दुनिया भुल सकदा लेकिन अपने पाकिस्तान नहीं भुल सकदा क्यों क्योंकि इत्थे मेरा 3.5 मरले का मकान मैं भुल गया ना मेरे भरावां ने मल मार लेना ये क्या है ਡਾਕਟਰ ਸਾਹਿਬ ਇਹ ਸਿੱਧੀ ਨਹੀਂ ਹੋ ਰਹੀ सिद्धि है वाह ये भावना वा तुसी ਇਹ ਪਾਉਂਦੀ ਡਾਕਟਰ ਸਾਹਿਬ हाँ जी ਇਹਨੂੰ ਤੁਸੀਂ ਗੈਪ ਕਰਕੇ ਦਿਖਾਓ
ਤੁਸੀਂ ਕਰ ਜਾਣੀ ਹੈ, ਜੇ ਛੋਟੀ ਹੈ ਤਾਂ ਉੱਤੇ ਟੇਪ ਕਰ ਲਓ ਮਾੜੀ ਮਾੜੀ। ਕਮ ਸੇ ਕਮ ਤੁਹਾਨੂੰ ਇੱਕ ਵਾਰ ਹੋਣਾ ਜ਼ਰੂਰ ਚਾਹੀਦਾ। नीला तो होंगे भी ऐसी कैप करनी। आप कितने क्यूट हैं। थैंक यू। आपकी तो पर्सनैलिटी बहुत अच्छी है। अच्छा जी। आप पढ़े लिखे लगते हैं। जी ये पढ़े लिखे हैं। अच्छा आपस की बात है। क्या? एक पप्पी हो जाए। ਡਾਕਟਰ ਸਾਹਿਬ ਨੇ ਦਿਲ ਨਾ ਤੋੜਿਓ, ਜਗ੍ਹਾ ਬਦਲ ਲਵੋ। ਓਏ ਤੂੰ ਉਹ ਖੋਤਾ ਵਾ ਜਿਹਦੀ 100 ਚੋਂ 90% ਕੋਸ਼ਿਸ਼ ਹੁੰਦੀ ਮੇਰੇ ਮਾਲਕ ਨੂੰ ਕਿਤੋਂ ਗਾਲਾਂ ਪੈ ਜਾਣ। ये ठीक नहीं हो सकते। ਇਹ ਐਸਾ ਕਿਸੇ ਲਗਰਜ਼ ਖੋਤੀ ਦਾ ਬੱਚਾ ਵਾ। ਐਦਾਂ ਦੇ ਖੋਤੇ ਨੂੰ 4000 ਇੱਟ ਦੇ ਕੇ ਵੈਸੇ ਭੈਣ ਨਿਕਲ ਜਾਂਦੀ। ਆ ਸਾਰੀ ਮੈਂ ਜਾਣੀ ਆ। आप ऐसे करें इनको। ਨਾਲ ਜੰਮੀ ਖੋਤੀ ਨੂੰ ਵੀ ਗੰਦੇ ਇਸ਼ਾਰੇ ਕਰੀ ਜਾਂਦਾ ਖੋਤੀ ਦਾ ਬੱਚਾ। ਕਿੱਡਾ ਗੰਦਾ ਖੋਤੀ ਦਾ ਬੱਚਾ ਹੁੰਦਾ। आप ऐसे करें ये ठीक नहीं हो सकते। मैं ठीक कर लेंगी इन्हों खुद जाओ। ਤੁਸੀਂ ਕਰ ਲੈਂਦੀਆਂ ਪਤਾ ਤੁਹਾਨੂੰ। अच्छा। ਇਹਦੇ ਇਦਾਂ ਲੱਗਦਾ ਇਹਦਾ ਮੂੰਹ ਨਾਲ ਘਟੋਲ ਆ ਕੇ ਖਲੋਤਾ ਰਿਹਾ। ਮੈਂ ਇਦਾਂ ਕਰਦਾ ये आना फिर उधर किस पे। ਮੈਂ ਸਾਹਿਬ ਜੀ ਤੁਹਾਨੂੰ ਚਾਹ ਲਿਆ ਕੇ ਦੇਣਾ। ਮੈਂ ਸਹੀ ਹੋ ਜਾਣਾ। ਮੈਂ ਸਹੀ ਹੋ ਜਾਣਾ। ਮੇਰੇ ਤੇ ਮਿਹਨਤ ਹੋਣੀ ਮੈਂ ਸਹੀ ਹੋ ਜਾਣਾ। नहीं नहीं कख नहीं ज्यादा नहीं कुछ होएगा मेरी गल से। ਹਾਂਜੀ ਹਾਂਜੀ गल पता की ਹਾਂ ਜਾਨੂ ਹਜੇ ਜ਼ਖਮ ਆ। गल ठहर जो। ਮਾੜਾ ਜਿਹਾ ਸਾੜ ਹਟ ਲੈਣ ਦੇ। ਹਾਂਜੀ ਹਾਂਜੀ ਰਲਾ ਲਓ ਰਲਾ ਲਓ ਰਲਾ ਲਓ ਰਲਾ। चेक कर लो ना। ਚੈੱਕ ਤੇ ਹੋਇਆ ਚੈੱਕ ਤੇ ਮੈਂ ਪਹਿਲੇ ਦਿਨ ਹੀ ਹੋ ਗਿਆ ਸੀਗਾ। ओए होए। ਹਾਂਜੀ ਹਾਂਜੀ ਆਵਾਜ਼ ਆਉਂਦੀ ਕੜਾਕੇ ਦੀ ਇਹ 'ਚ। ਵਿੱਚ ਰਿਹਾ ਨਹੀਂ ਨਾ ਕੁਝ ਵੀ। ਹਾਂ ਆ ਜਿਹੜੇ ਬਟਨ ਇਹ ਖਰਾਬ ਹੋਏ ਆ। ਇਹਦੇ ਨਾਲ ਪੱਖਾ ਘੱਟ ਵੱਧ ਨਹੀਂ ਹੁੰਦਾ। ਇਹਨਾਂ ਨਾਲ ਤਾਂ ਜਨਰੇਟਰ ਚੱਲ ਜਾਂਦੇ ਆ। ऐसा मतलब है तुसी हर शायद हो गए फारग। 2 दिन हो गए मेनू आग लगी हुई है। मेरी आग कौन बुझाएगा? ਅੱਜ ਤੁਹਾਡੀ हाँ 2 ਦਿਨਾਂ 'ਚ ਇੰਨੀ ਲੱਗ ਗਈ। 2 दिन च बहुत आग लगी। गोली खाई है। ਗੋਲੀ ਤੇ ਤੁਸੀਂ ਖਾਧੀ ਸੀ ਸਵੀਟਹਾਰਟ। ਹੁਣ ਕਿਤੇ ਟੋਆ ਕੱਢ ਲਓ ਤੁਹਾਡਾ ਪਸੀਨਾ ਨਿਕਲੇ ਤਾਂ ਕਿ ਨਹੀਂ। ਤੁਹਾਡਾ ਦੇਹ ਭਰੇ ਹੋਰੇ ਹੋਵੇ। मैंने पता सी कि कुछ नहीं होएगा। ऐस जगह पे कुछ हो ही नहीं सकता। तेरी जिंदगी च उम्मीद ही नहीं है। अच्छा। कुछ भी तू चल पिया ना फिर भी उठन की उम्मीद नहीं है। ਸਵੀਟਹਾਰਟ मैं अपना अरेंज कर लिया है। ਅਰੇਂਜ ਇੰਨੀ ਛੇਤੀ। हाँ मैं मैं- अपना बॉयफ्रेंड बुला लिया है। ਉਹ ਮੈਨੂੰ ਸੱਟਾਂ ਲੱਗੇ 2 ਦਿਨ ਤਾਂ ਹੋ ਲੈਣ ਦੇ। हो गया। प्लीज मुझे ऐसा ना करो प्लीज। मैं तुमसे बहुत प्यार करता हूँ। मैं तुमसे सच्चा प्यार करता हूँ। बहुत ही बड़ा ना पूरी कर सकता। जान ओए आ गया मेरी जान। ये है। कंजर किते लागे बैठा सी। ਹੋਇਆ ਸਲਾਹ ਤੇ ਰੁੜ ਗਿਆ ਹੈ। ये तेरी जान है। हाँ ਇਹਨੂੰ ਵੀ ਮਰੀ ਦਾ ਗੇੜਾ ਕਢਾ ਇਸ ਕੰਜਰ ਨੂੰ। ਆ ਮੈਂ ਫ੍ਰੀ ਦੇ ਆਉਂਗਾ। ਅਸੀਂ ਪਹਿਲੇ ਪਲਾਨ ਕੀਤਾ ਆ ਹਨੀਮੂਨ ਅਸੀਂ ਮਰੀ ਬਣਾਉਣਾ ਜਾ ਕੇ। ਮਰੀ ਮਨਾਉਣਾ ਬਸ ਠੀਕ ਆ ਹੀ ਲਾਇਆ ਵੀ। ए वेख ਆਇਆ ਕਿੱਥੇ ਲੈ इस तरह का प्यार करदा है ना मेनू। ਇਹ हाँ तू ते कख नहीं। ए ते जुबान दा कारीगर भी है। ਬੜਾ ਮਾਰਿਆ ਬਦਤਮੀਜ਼ ਜੀ। ਇਹ ਖੋਤੀ ਦੀ ਬੱਚੀ ਬੱਚੀ ਆ ਸਮਾਨ ਚੱਲਣ ਡਈ ਏ अच्छा ਬਕਵਾਸ ਕਰ ਯਾਨੀ ਜਿਹੜੀ ਗੱਲ ਜ਼ਬਾਨ ਜਿਸ ਗੱਲ ਤੇ ਕਰਦਾ ਉਹ ਤੇ ਪੂਰਾ ਉਤਰਦਾ। ਮੈਂ ਵੀ ਤਾਂ ਉਸ ਗੱਲ ਤੇ ਪੂਰਾ ਉਤਰਦਾ। ਜਾਨੂ ਮੈਂ ਤੇਰੇ ਨਾਲ ਪਿਆਰ ਕਰਦਾ ਵਾਂ। ਦੇਖ सॉरी मैं जा रही हूं ना हनीमून मनाने। ਜਾਈ ਨਾ ਕਿਤੇ ਪਲੀਜ਼ ਮੈਨੂੰ ਜਾਈ ਨਾ। ਇਹਨੂੰ ਆਰਾਮ ਆ ਜਾਣਾ ਮੈਂ ਪਾੜ। ਦੇਖਿਆ ਸਾਹਿਬ ਜੀ ਤੁਹਾਡੇ ਕੋਲ ਇੱਕ ਵੀ ਨਹੀਂ ਰਹੀ। ਅੱਜ ਤੁਸੀਂ ਠੀਕ ਹੋ ਤੇ ਤੁਹਾਨੂੰ ਛੱਡ ਕੇ ਨਾ ਜਾਂਦੇ। ਮੈਂ ਬਿਮਾਰ ਕਦੋਂ ਸੀ ਵੀਰਿਆ? ਮੈਂ ਤਾਂ ਬਿਲਕੁਲ ਠੀਕ ਆ। ਤੈਨੂੰ ਕਿਹਨੇ? ਮੈਂ ਸਿਰਫ ਇਸ ਔਰਤ ਨੂੰ ਚੈੱਕ ਕਰਨਾ ਸੀ। ਇਹ ਡਰਾਮੇ ਵਾਲੀਆਂ ਵਾਕਿਆ ਕਿਸੇ ਦੀ ਨਹੀਂ ਬਣਦੀਆਂ। ਵੀਰਿਆ ਮੈਂ ਰੱਖਣੀ ਸੀ। ਮੇਰਾ 1-2 ਬੱਚਾ ਹੋ ਜਾਂਦਾ ਮੈਂ ਫੇਰ ਵੀ ਤਾਂ ਜ਼ਲੀਲ ਹੋਣਾ ਹੀ ਸੀ। ਮੈਂ ਤਾਂ ਬਚ ਜਾਣਾ ਸੀ ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਮੈਂ ਪਹਿਲੇ ਇਹਦੀ ਚੈਕਿੰਗ ਕੀਤੀ।
ਆ ਮਾੜੀ ਜੀ ਸੱਟ ਲੱਗੀ ਹੈ ਤੇ ਮੈਨੂੰ ਛੱਡ ਕੇ ਚਲੀ ਗਈ। ਸਾਡੇ ਕੋਲ ਸਾਟੀ ਸਹੀ ਨਹੀਂ ਲੱਗੀ ਚੱਲ ਯਾਰ ਸਾਟੋਂ ਵਾਲੇ ਮਸਾਲਾ ਨਾਲ ਮਿੱਟ ਮਾਰਦਾ। ਸ਼ਾਨ ਓਏ ਠੀਕ ਹੋ ਗਏ? ਓਏ ਖੜਾ ਹੋ ਗਿਆ ਇਹ ਸਾਰੀ ਜ਼ਿੰਦਗੀ ਖੜਾ ਰਹਿਣਾ ਹੁਣ ਕਿਉਂਕਿ ਇਹ ਹੁਣ ਨਹੀਂ ਖਰਾਬ ਹੁੰਦਾ, ਇਹਨੂੰ ਪਤਾ ਲੱਗ ਗਿਆ ਸਾਰਾ ਕੁਝ। ਤੂੰ ਯਾਰ ਫੇਰ ਦੇਖ ਮੇਰਾ ਕਾਵਤ ਠੀਕ ਹੋ ਗਿਆ ਪਾਗਲ। ਦਫਾ ਉਹ ਤੂੰ ਜਾ ਦਫਾ ਹੋ ਜਾ। ਹੈ ਹਾਂ ਪੈਸੇ ਪੂਰੇ ਕਰਾ। ਉਹਨੇ ਕਿਹੜੇ ਪੈਸੇ ਪੂਰੇ ਕਰਾ? ਮੈਂ ਤਾਂ ਮਜ਼ਾਕ ਕਰ ਰਹੀ ਸੀ ਨਾਲ। ਓਏ ਓਏ ਇਹ ਕੀ ਵੇਦ ਰਹਿਣ ਦੇ ਨਾ। ਅੱਛਾ ਅੱਛਾ ਨਿਕਲ। ਓਏ ਮੈਂ ਆਪਣੀ ਅੰਮੀ ਦੇ ਦਿੰਦਾ। ਆ ਜਾ ਨਿਕਲ। ਅੰਮੀ ਵਾਸਤੇ ਲਿਆ ਯਾਰ। ਆਹਾ ਹਾਂ ਮੇਰੀ ਤੇਜ ਦਾ ਵੀ ਕਾਫੀ ਕੰਮ ਹੋਣ ਵਾਲਾ ਵੀ। ਇਹ ਕੀ ਬਕਵਾਸ ਕਰਦਾ ਤੁਸੀਂ ਜਾਓ। ਸਾਨੂੰ ਚਲੋ ਜਾਓ। ਸਾਨੂੰ ਕੀ ਕਰਦੀ ਹੈ ਇੱਕ ਮੇਰੀ ਵਾਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਜਾ ਦੇਖ ਲਈ ਮੈਂ ਬਰਬਾਦ ਹੋਈ ਪਈ ਆ। ਜਾਨ ਸੌਰੀ ਜਿੰਨਾ ਮੈਂ ਤਮਾਸ਼ਾ ਕੀਤਾ ਸਿਰਫ ਉਹ ਸਿਰਫ ਤੁਹਾਨੂੰ ਠੀਕ ਕਰਨ ਵਾਸਤੇ ਚੁੱਪ ਕੀਤਾ ਹੈ। ਕਰਕੇ ਚਲੀ ਜਾ ਇੱਥੋਂ। ਅੱਜ ਤੋਂ ਬਾਅਦ ਮੇਰੇ ਸਾਹਮਣੇ ਨਾ ਆਈ। ਮੈਂ ਤੈਨੂੰ ਕਿੰਨੀ ਕੋਸ਼ਿਸ਼ ਕੀਤੀ ਤੇਰੇ ਨਾਲ ਪਿਆਰ ਕਰਨ ਦੀ, ਮੁਹੱਬਤ ਕਰਨ ਦੀ, ਤੈਨੂੰ ਕਰਦੀ ਇੱਜ਼ਤ ਬਣਾਉਣ ਦੀ ਕਿੰਨੀ ਕੋਸ਼ਿਸ਼ ਕੀਤੀ, ਪਰ ਤੁਸੀਂ ਡਰਾਮੇ ਵਾਲੀਆਂ ਕਿਸੇ ਦੀ ਨਹੀਂ ਬਣਦੀਆਂ। ਜੋ ਮਰਜ਼ੀ ਹੋ ਜਾਵੇ ਪਹਿਲੇ ਗਾਣੇ ਵਾਲੀਆਂ ਸਹੀ ਆ। ਸਹੀ ਕਹਿ ਰਹੇ ਨੇ ਕਿਉਂਕਿ ਮੈਂ ਜਦੋਂ ਵੀ ਕਿਤੇ ਦੇ ਘਰ ਵਸਦੀਆਂ ਵੇਖੀਆਂ ਪਹਿਲੇ ਗਾਣੇ ਵਾਲੀਆਂ ਵੇਖੀਆਂ ਕਿਉਂਕਿ ਅਜਿਹੀਆਂ ਹੁੰਦੀਆਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਰ ਜਿਹੜੀਆਂ ਮਚੋਰ ਹੋ ਜਾਂਦੀਆਂ ਵਾ ਉਹ ਫਿਰ ਮਰਦ ਨੂੰ ਸਿਰਫ ਖਿਲੌਣਾ ਸਮਝਦੀਆਂ ਵਾ। ਮਾੜੀ ਜੀ ਸੱਟ ਲੱਗੀ ਤੇ ਤੁਸੀਂ ਆਪਣੇ ਮੀਆਂ ਨਾਲ ਦੁਨੀਆ ਦਾ ਰਿਸ਼ਤਾ ਤੋੜ ਲਿਆ। ਅੱਲਾਹ ਤਾਲਾ ਨੇ ਤੇ ਮੀਆਂ ਬੀਵੀ ਦਾ ਰਿਸ਼ਤਾ ਜੰਨਤ ਤੱਕ ਦਾ ਬਣਾਇਆ ਬੀਬੀ। ਸਾਰੇ ਘਰ ਦੀ ਤਿਆਰੀ ਮੁਕੰਮਲ ਆ। ਹਾਂਜੀ ਪਤਾ ਕੀ ਗੱਲ ਆ, ਮੈਂ ਇੱਥੋਂ ਸਾਰੇ ਤਲੇ ਨਾਨ ਤੇ ਟੋਟਾ ਚੌਲ ਤੇ ਆਲੂ ਵਾਲੀਆਂ ਟਿੱਕੀਆਂ ਲੈ ਕੇ ਰੱਖ ਲਈਆਂ ਕਿਉਂਕਿ ਪਿੰਡੀ ਅਗਲੇ ਨੇ ਰੇਟ ਬਹੁਤ ਲਾਉਣਾ, ਆਪਾਂ ਇੱਥੋਂ ਹੀ ਲੈ ਕੇ ਜਾਣੀਆਂ। ਤੇ ਨਾਲ ਮੈਂ ਕੋਈ ਮਹਿਮਾਨ ਨਹੀਂ ਲੈ ਕੇ ਜਾਣਾ। ਗੱਲ ਸਹੀ ਚ ਰੱਖੀ। ਪਤਾ ਕੀ ਗੱਲ ਆ, ਤੂੰ ਮੇਰਾ ਦੋਸਤ ਵੀ ਆ ਤੇ ਭਰਾ ਵੀ ਆ। ਹਾਂਜੀ। ਮੈਂ ਤੇਰੇ ਤੋਂ ਕੋਈ ਗੱਲ ਨਹੀਂ ਲੁਕੋਈ। ਆ ਸਭ ਤੋਂ ਪਹਿਲੇ ਮੇਰੇ ਰਿਸ਼ਤੇਦਾਰ ਮਗਰੋਂ ਲਾਉਣੇ ਉਹ ਤੁਹਾਡਾ ਜਿਹੜਾ ਭਣਵਈਆ ਵਾ ਉਹ ਤੁਰਿਆ ਹੋਇਆ ਵਾ। ਇਹਨੇ ਨਾਲ। ਉਹ ਕਹਿੰਦਾ ਇਹਨੇ ਮੈਂ ਵੀ ਨਾਲ। ਜਾਣਾ, ਕਹਿੰਦਾ ਮੈਂ ਵੀ ਮਰੀ ਜਾਣਾ। ਇਹਨੇ ਮੇਰੇ ਤੋਂ ਬਗੈਰ ਨੀ ਤੁਸੀਂ ਜਾ ਸਕਦੇ। ਹਾਂ ਇਹਨੂੰ ਚੁੱਪ ਕਰਕੇ ਸੁਧਾਰ ਮੰਡੀ ਲੈ ਜਾ। ਅੱਛਾ ਉੱਥੇ ਲਿਜਾ ਕੇ ਤੇ ਕਢਵਾਣਿਆਂ ਦਾ ਸੀਜ਼ਨ ਲਵਾ। ਇਹ ਮੈਨੂੰ ਦੱਸ ਵੀ